ਅਗਲੀ ਖਬਰ ਵੱਲ ਚਲੀਏ। ਅੱਜ ਵਾਸ਼ਿੰਗਟਨ ਪੋਸਟ ਨੇ ਅੱਜ ਇੱਕ ਸਟੋਰੀ ਰਨ ਕੀਤੀ ਹੈਗੀ ਆ, ਜਿਹਦੇ ਵਿੱਚ ਸੇਮ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਜਿਹੜੇ ਬੇਸ ਸੀਗੇ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ, ਜਿਹੜੇ ਅਮਰੀਕਾ ਦੇ ਬੇਸ ਲੱਗ ਵਾਲੇ ਗੁਲਫ ਦੀਆਂ ਹੋਰ ਸਟੇਟਸ ਦੇ ਵਿੱਚ ਸੀਗੇ। ਪਹਿਲਾਂ ਨਿਊਯਾਰਕ ਟਾਈਮ ਨੇ ਰਿਪੋਰਟ ਛਾਪੀ ਸੀ, ਅੱਜ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਇਰਾਨ ਵਾਲਿਆਂ ਨੇ ਯੂਐਸ ਦੇ ਮਿਲਟਰੀ ਐਸੈਟਸ ਬਹੁਤ ਜ਼ਿਆਦਾ ਜਿਹੜੇ ਨੁਕਸਾਨੇ ਹੈਗੇ ਆ। 228 ਸਟਰਕਚਰ ਤੇ ਪੀਸਸ ਆਫ ਇਕਵਿਪਮੈਂਟ ਜੋ ਯੂਐਸ ਮਿਲਟਰੀ ਸਾਈਟਸ ਦੇ ਉੱਤੇ ਆ, ਉਹ ਉਹਨਾਂ ਨੇ ਡੈਮੇਜ ਕੀਤਾ ਜਦੋਂ ਸ਼ੁਰੂਆਤ ਦੇ ਵਿੱਚ ਜੰਗ ਸ਼ੁਰੂ ਹੋਈ ਹੈਗੀ ਆ। ਸੋ ਕਿੰਨਾ ਕੁ ਜ਼ਿਆਦਾ ਉਹਨਾਂ ਨੂੰ ਨੌਲੇਜ ਸੀ, ਕਿਹੜੀਆਂ ਪਾਵਰਾਂ ਜਿਹੜੀਆਂ ਉਹਨਾਂ ਨੂੰ ਸੈਟੇਲਾਈਟ ਦੀ ਜਿਹੜੇ ਇਨਫੋਰਮੇਸ਼ਨ ਦੇ ਰਹੀ ਸੀ ਵੀ ਕਿੱਥੇ ਕਿੱਥੇ ਜਿਹੜੇ ਬੇਸ ਆ, ਕਿੱਥੇ ਕਿੱਥੇ ਅਮਰੀਕਾ ਦੇ ਫੌਜੀ ਹੈਗੇ ਆ। ਸੋ ਵਾਰ ਜਿਹੜੀ ਜੰਗ ਆ ਸਟਾਰਟ ਹੋਈ ਸੀ ਫਰਵਰੀ 28 ਨੂੰ, ਤੇ ਤੁਹਾਨੂੰ ਪਤਾ ਹੀ ਆ ਵੀ 7 ਸਾਡੇ ਜਿਹੜੇ ਸਰਵਿਸ ਮੈਂਬਰਸ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਤੇ 6 ਕੁਵੈਤ ਦੇ ਵਿੱਚ, ਇੱਕ ਸਾਊਦੀ ਅਰੇਬੀਆ ਦੇ ਵਿੱਚ 400 ਤੋਂ ਵੱਧ ਜਿਹੜੇ ਸਾਡੇ ਫੌਜੀ ਆ ਉਹਨਾਂ ਦੇ ਸੱਟਾਂ ਲੱਗੀਆਂ। ਇਹ ਯੂਐਸ ਮਿਲਟਰੀ ਨੇ ਅਪ੍ਰੈਲ ਮਹੀਨੇ ਦੇ ਵਿੱਚ ਦੱਸਿਆ ਸੀਗਾ। ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਗੀਆਂ ਉਹ ਥੋੜੇ ਦਿਨਾਂ ਦੇ ਬਾਅਦ ਹੀ ਉਹਨਾਂ ਨੂੰ ਫੇਰ ਸਰਵਿਸ ਦੇ ਉੱਤੇ ਲਾ ਦਿੱਤਾ ਗਿਆ, ਕਿਉਂਕਿ ਕਈਆਂ ਦੇ ਘੱਟ ਸੀਗੀਆਂ। 12 ਦੇ ਜਿਹੜੇ ਸੱਟਾਂ ਲੱਗੀਆਂ ਸੀ ਉਹ ਕਾਫੀ ਸੀਰੀਅਸ ਸੀਗੀਆਂ, ਇਹ ਯੂਐਸ ਦੇ ਆਫੀਸ਼ੀਅਲਸ ਨੇ ਦੱਸਿਆ ਹੈਗਾ। ਵਾਸ਼ਿੰਗਟਨ ਪੋਸਟ ਲਿਖਦਾ ਵੀ ਸੈਟੇਲਾਈਟ ਇਮੇਜਨਰੀ ਜਿਹੜੀ ਆ ਇਮੇਜਨਰੀ ਮਿਡਲ ਈਸਟ, ਕਹਿੰਦੇ ਵੀ ਬਹੁਤ ਔਖੀ ਆ ਐਕਵਾਇਰ ਕਰਨੀ। ਦੋ ਵੱਡੀਆਂ ਕਮਰਸ਼ੀਅਲ ਪ੍ਰੋਵਾਈਡਰਸ ਹੈਗੇ ਆ ਜਿਹੜੇ ਸੈਟੇਲਾਈਟ ਇਨਫੋਰਮੇਸ਼ਨ ਦਿੰਦੇ ਆ, ਵੈਂਟੋਰ ਤੇ ਪਲੈਨਟ ਕਰਕੇ। ਉਹ ਯੂਐਸ ਗਵਰਨਮੈਂਟ ਨੂੰ ਵੀ ਸਪੋਰਟ ਕਰਦੇ ਆ, ਇਹਨਾਂ ਦੇ ਵੱਡੇ ਜਿਹੜੇ ਯੂਐਸ ਗਵਰਨਮੈਂਟ ਦੇ ਕਸਟਮਰ ਹੈਗੇ ਆ। ਸੋ ਉਹਨਾਂ ਨੇ ਈਰਾਨ ਤੋਂ ਵੀ ਇਨਫੋਰਮੇਸ਼ਨ ਲਈ ਹੈ, ਇਰਾਨੀਅਨ ਸਟੇਟ ਅਫੀਲੀਏਟਡ ਨਿਊਜ਼ ਏਜੰਸੀ ਤੇ 128 ਪਿਕਚਰਸ ਉਹਨਾਂ ਨੇ ਅੱਜ ਆਪਣੇ ਵੈਬਸਾਈਟ ਦੇ ਉੱਤੇ ਪਾਈਆਂ ਹੈਗੀਆਂ ਤੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਅਮਰੀਕਨ ਜਿਹੜੇ ਬੇਸਿਸ ਦਾ ਉਹ ਇਰਾਨ ਵਾਲਿਆਂ ਨੇ ਇਸ ਜੰਗ ਦੇ ਦੌਰਾਨ ਕੀਤਾ ਹੈਗਾ। ਯੂਐਸ ਸੈਂਟਰਲ ਕਮਾਂਡ ਜਿਹਦੀ ਰਿਸਪੌਂਸਿਬਿਲਟੀ ਆ ਮਿਡਲ ਈਸਟ ਦੇ ਵਿੱਚ, ਉਹਨਾਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਟਿੱਪਣੀ ਨਹੀਂ ਦਿੱਤੀ ਹੈਗੀ। ਪਹਿਲਾਂ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਸੀਗਾ ਵੀ 14 ਜਿਹੜੇ ਮਿਲਟਰੀ ਦੇ ਸਾਈਟ ਆ ਜਾਂ 에ਅਰ ਡਿਫੈਂਸ ਇੰਸਟਾਲੇਸ਼ਨਸ ਆ ਉਹਨਾਂ ਦੇ ਉੱਤੇ ਇਰਾਨ ਵੱਲੋਂ ਅਟੈਕ ਕੀਤਾ ਗਿਆ ਸੀ, ਚਾਹੇ ਉਹ ਇਰਾਕ ਸੀ, ਸਾਊਦੀ ਅਰੇਬੀਆ, ਕੁਵੈਤ, ਇਹਨਾਂ ਮੁਲਕਾਂ ਦੇ ਵਿੱਚ ਸੀਗੇ। ਤੇ ਅੱਜ ਵਾਸ਼ਿੰਗਟਨ ਪੋਸਟ ਨੇ ਉਹ ਸਾਰੀਆਂ ਪਿਕਚਰਾਂ ਵੀ ਜਿਹੜੀਆਂ ਸੈਟੇਲਾਈਟ ਦੀਆਂ ਉਹ ਲਾ ਦਿੱਤੀਆਂ ਵੀ ਪਹਿਲਾਂ ਬੇਸ ਕਿੱਦਾਂ ਦਾ ਸੀ, ਹੁਣ ਜਿਹੜਾ ਤਬਾਹ ਹੋਇਆ ਜਾਂ ਨੁਕਸਾਨਿਆ ਬੇਸ ਜਿਹੜਾ ਆ ਉਹ ਕਿੱਦਾਂ ਦਾ ਆ। ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਵੀ ਜਿਹੜੇ ਸੈਟੇਲਾਈਟ ਕਮਿਊਨੀਕੇਸ਼ਨ ਸਾਈਟ ਸੀਗੇ ਉਹਦੇ 에ਅਰਬੇਸ ਕਤਰ ਦੇ ਵਿੱਚ, ਪੈਟਰੀਅਟ ਮਿਜ਼ਾਈਲ ਡਿਫੈਂਸ ਇਕਵਿਪਮੈਂਟ ਰੀਫਾ ਤੇ ਆਇਸਾ 에ਅਰਬੇਸ ਬਹਿਰੀਨ, ਅਲੀ ਅਲ ਸਲੀਮ 에ਅਰਬੇਸ ਕੁਵੈਤ ਦੇ ਵਿੱਚ, ਤੇ ਸੈਟੇਲਾਈਟ ਡਿਸ਼ ਨੇਵਲ ਸਪੋਰਟ ਐਕਟੀਵਿਟੀ ਜਿਹੜੀ ਆ ਬਹਿਰੀਨ ਦੇ ਵਿੱਚ, ਜਿੱਥੇ ਹੈੱਡਕੁਆਟਰ ਸੀਗਾ ਯੂਐਸ ਦਾ 5th ਫਲੀਟ, ਤੇ ਪਾਵਰ ਪਲਾਂਟ ਤੇ ਕੈਂਪ ਬਿਹਰਿੰਗ ਇਨ ਕੁਵੈਤ, ਤੇ 5 ਫਿਊਲ ਸਟੋਰੇਜ ਬਲੈਡਰ ਸਾਈਟਸ। ਇਹ ਸਾਰਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਹੈ ਤੇ ਸਾਰਿਆਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਡੈਮੇਜ ਹੋਇਆ। ਜਿੰਨੇ ਵੀ ਕੈਂਪ 14 ਦੇ ਕਰੀਬ ਇਹਨਾਂ ਦੇ ਵੱਖ-ਵੱਖ ਹੈਗੇ ਆ, ਉਹਨਾਂ ਦੇ ਉੱਤੇ ਇਹ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਵਾਲੇ ਐਕਸਪੈਕਟ ਨਹੀਂ ਕਰਦੇ ਸੀ ਵੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇਰਾਨ ਵਾਲੇ ਇਹਨਾਂ ਬੇਸਿਸ ਦੇ ਉੱਤੇ ਕਰ ਸਕਦੇ ਹੈਗੇ ਆ। ਸੋ ਬਹੁਤ ਸਾਰੇ ਫੌਜੀਆਂ ਨੂੰ ਤਾਂ ਪਹਿਲਾਂ ਬੇਸਿਸ ਚੋਂ ਮੂਵ ਕਰ ਦਿੱਤਾ ਗਿਆ ਸੀ ਜਦੋਂ ਅਮਰੀਕਾ ਨੂੰ ਲੱਗਿਆ ਵੀ ਉਹ ਇੱਥੇ ਅਟੈਕ ਕਰਨਗੇ। ਬਹੁਤ ਸਾਰਿਆਂ ਨੂੰ ਅਪਾਰਟਮੈਂਟਾਂ ਦੇ ਵਿੱਚ ਉੱਥੇ ਰੱਖਿਆ ਗਿਆ ਹੈਗਾ ਆ। ਸੈਂਟਰ ਫਾਰ ਸਟ੍ਰੈਟੇਜਿਕ ਤੇ ਇੰਟਰਨੈਸ਼ਨਲ ਸਟੱਡੀਜ਼ ਜਿਹੜੀ ਮਿਲਟਰੀ ਨੇ ਕਹਿੰਦੇ ਯੂਜ਼ ਕੀਤਾ ਐਟਲੀਸਟ 190 ਥਾਰਡ ਇੰਟਰਸੈਪਟਰਸ ਅਮਰੀਕਾ ਦੀ ਮਿਲਟਰੀ ਨੇ ਯੂਜ਼ ਕੀਤੇ, 1060 ਪੈਟਰੀਅਟ ਇੰਟਰਸੈਪਟਰਸ ਫਰਵਰੀ 28 ਤੋਂ ਲੈ ਕੇ ਅਪ੍ਰੈਲ 8 ਤੱਕ, ਤੇ 53% ਤੇ 43% ਜਿਹੜੇ ਪ੍ਰੀ ਵਾਰ ਇਨਵੈਂਟੋਰੀ ਸੀ ਉਹਦਾ ਜਿਹੜਾ ਆਪਾਂ ਕਹਿ ਸਕਦੇ ਆ ਇਹਨਾਂ ਨੇ ਯੂਜ਼ ਕੀਤਾ ਹੈਗਾ ਆ। ਸੋ ਅਮਰੀਕਾ ਨੇ ਵੀ ਬਹੁਤ ਜ਼ਿਆਦਾ ਜਿਹੜੇ ਹਥਿਆਰ ਯੂਜ਼ ਕੀਤੇ ਆ, ਪਰ ਇਰਾਨ ਨੇ ਵੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਬੇਸਿਸ ਦਾ ਕੀਤਾ ਹੈਗਾ ਆ। ਸੋ ਇਹ ਵਾਸ਼ਿੰਗਟਨ ਪੋਸਟ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਆ ਵਿਦ ਪਿਕਚਰਸ। ਸੋ ਜਿਹੜੇ ਸਰੋਤੇ ਆ ਉਹ ਅੱਜ ਦੀ ਵਾਸ਼ਿੰਗਟਨ ਪੋਸਟ ਦੇਖ ਸਕਦੇ ਜੀ।